ਸਲਾਮੁਅਲੈਕਮ ਜੀ, ਗੁੱਡ ਮਾਰਨਿੰਗ। ਅਸਲ ਲਾਈਵ ਟੀਵੀ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵਾ ਮੇਰੀ ਵੀਡੀਓ ਬਣਾਉਣ ਤੋਂ ਪਹਿਲਾਂ ਜਾਂ ਮੇਰੀ ਵੀਡੀਓ ਵੇਖਣ ਤੋਂ ਪਹਿਲਾਂ ਤੁਹਾਨੂੰ ਆਲਰੇਡੀ ਪਤਾ ਲੱਗ ਗਿਆ ਹੋਣਾ। ਸ਼ਾਇਦ ਇਸ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਤੁਸੀਂ ਕੋਈ ਡੀਜ਼ਲ ਪਵਾ ਵੀ ਲਿਆ ਹੋਏ। ਡੀਜ਼ਲ ਗੁੱਡ ਨਿਊਜ਼ ਹੈ ਭਾਜੀ, ਪਹਿਲਾਂ ਵੀ ਆਪਣਾ ਡੀਜ਼ਲ ਥੋੜ੍ਹਾ ਜਿਹਾ ਘੱਟ ਹੋਇਆ ਸੀ ਵਧਣ ਤੋਂ ਬਾਅਦ, ਤੇ ਹੁਣ ਫੇਰ ਜਿਹੜਾ ਡੀਜ਼ਲ ਹੈ ਉਹ ਅੱਲਾ ਖੈਰ ਰੱਖੀ ਘੱਟ ਹੋਇਆ ਵੇ। ਤਕਰੀਬਨ 32 ਰੁਪਈਏ ਤੇ 12 ਪੈਸੇ ਜਿਹੜਾ ਡੀਜ਼ਲ ਹੈ ਉਹ ਘੱਟ ਹੋ ਗਿਆ ਵੇ। ਸੈਰ ਸਪਾਟੇ ਕਰ ਲਿਆ ਭਾਜੀ, ਪੂਰਾ ਜਿਹੜਾ ਉਹ 2 ਕਿਲੋਮੀਟਰ ਦਾ ਟਰੈਕ ਨੱਸ ਕੇ ਭਾਜੀ ਕੀਤਾ ਵੇ। ਤੇ ਤੁਹਾਨੂੰ ਗੁੱਡ ਨਿਊਜ਼ ਦੇ ਦਈਏ, ਡੀਜ਼ਲ ਜਿਹੜਾ ਵੇ ਉਹ ਅਲਹਮਦੁਲਿਲਾ 32 ਰੁਪਈਏ ਤੇ 12 ਪੈਸੇ ਘੱਟ ਹੋਇਆ ਵੇ। ਉਸ ਤੋਂ ਬਾਅਦ ਉਹਦੇ ਘਟਣ ਤੋਂ ਬਾਅਦ ਡੀਜ਼ਲ ਦੀ ਜਿਹੜੀ ਪਹਿਲਾਂ ਪ੍ਰਾਈਸ ਸੀ ਉਹੀ ਤਕਰੀਬਨ 385 ਰੁਪਈਏ, ਤੇ ਹੁਣ ਜਿਹੜਾ ਡੀਜ਼ਲ ਦੀ ਪ੍ਰਾਈਸ ਹੈ ਉਹ ਵੇ 353 ਰੁਪਈਏ। ਹੋਰ ਘਟਣਾ ਚਾਹੀਦਾ ਡੀਜ਼ਲ ਤਾਂ ਕਿ ਕਿਸਾਨਾਂ ਨੂੰ ਬਹੁਤਾ ਤੋਂ ਬਹੁਤਾ ਰਿਲੀਫ ਲੱਭ ਸਕੇ, ਕਿਉਂਕਿ ਇਹ ਡੀਜ਼ਲ ਜਿੰਨਾ ਵਧਿਆ ਕਣਕ ਦਾ ਰੇਟ ਉਨਾ ਹੀ ਵੱਧ ਲੱਭਣਾ ਵੇ ਸਾਡੇ ਘਰਾਂ ਤੀਕ। ਗੌਰਮੈਂਟ ਜਿੰਨਾ ਮਰਜ਼ੀ ਪੇ ਕਰੇ, ਬਹਰਹਾਲ ਸਾਡੇ ਕਣਕਾਂ ਜਿਹੜੀਆਂ ਨੇ ਨਾ ਉਹ ਸਾਡੇ ਘਰਾਂ ਤੀਕ ਮਹਿੰਗੀਆਂ ਤੋਂ ਮਹਿੰਗੀਆਂ ਹੋ ਕੇ ਪਹੁੰਚਣੀਆਂ ਨੇ, ਡੀਜ਼ਲ ਘੱਟ ਨਾ ਹੋਇਆ। ਤੇ ਤੁਸੀਂ ਚੈੱਕ ਕਰ ਸਕਦੇ ਹੋ ਹਰ ਪਾਸੇ ਕਣਕਾਂ ਜਿਹੜੀਆਂ ਨੇ ਉਹ ਖਲੋਤੀਆਂ ਨੇ। ਸਾਡੇ ਵਾਲੀ ਸਾਈਡ ਤੇ ਬਿਲਕੁਲ ਕਣਕਾਂ ਜਿਹੜੀਆਂ ਨੇ ਉਹ ਰੈਡੀ ਨੇ, ਸਿਰਫ ਵੇਟ ਕੀਤਾ ਜਾਣ ਡਿਆ ਵੇ। ਮੈਨੂੰ ਇੰਝ ਲੱਗਦਾ ਵੇ ਕਿ ਕਿਉਂਕਿ ਸਾਡੇ ਵਾਲੇ ਪਾਸੇ ਇਹ ਤੀਕ ਮੈਂ ਕੋਈ ਵੱਡੀ ਮਸ਼ੀਨਰੀ ਭਰੋਲਾ ਜਾਂ ਵੈਪਰ ਸ਼ੈਪਰ ਹਜੇ ਤੱਕ ਨਹੀਂ ਵੇਖਿਆ, ਜਿਹਦੀ ਵਜ੍ਹਾ ਤੋਂ ਕਣਕਾਂ ਜਿਹੜੀਆਂ ਨੇ ਖਲੋਤੀਆਂ ਨੇ। ਇਹ ਜਿੰਨਾ ਵੀ ਇਹ ਤਕਰੀਬਨ 40-50 ਕਿੱਲੇ ਨੇ ਸਾਰੇ ਦੇ ਸਾਰੇ ਉਹ 2-3 ਦਿਨਾਂ ਦੀ ਮਾਰ ਹੁੰਦੀ ਹੈ, 2-3 ਦਿਨਾਂ 'ਚ ਭਰੋਲਾ ਹੁੰਦਾ ਵੇ। ਵੱਢ ਵਡਾ ਕੇ ਹਰ ਪਾਸੇ ਸਫਾਈ ਕਰਕੇ ਤੇ ਅੱਲਾ ਖੈਰ ਸੱਲਾ। ਤੇ ਥੱਲੇ ਕਮੈਂਟ ਬਾਕਸ ਦੇ ਵਿੱਚ ਦੱਸੋ ਤੁਹਾਡੀ ਕਣਕ ਦਾ ਕੀ ਹਾਲ ਚਾਲ ਹੈ, ਤੇ ਡੀਜ਼ਲ ਘੱਟ ਹੋਣ ਦੀ ਵਜ੍ਹਾ ਤੋਂ ਕੀ ਆਪਣਾ ਹਿਸਾਬ ਕਿਤਾਬ ਹੋਏਗਾ, ਕੀ ਹੋਰ ਘਟੇਗੀ ਜਾਂ ਫਿਰ ਕੀ ਹਿਸਾਬ ਕਿਤਾਬ ਹੈ। ਥੱਲੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਜਿਨ੍ਹਾਂ ਅਸਾਂ ਲਾਈਵ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ, ਜੇ ਫੇਸਬੁੱਕ ਤੋਂ ਵੇਖਣ ਦੇ ਹੋ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ। ਮਿਲਨੇ ਆ ਤੁਹਾਨੂੰ ਨੈਕਸਟ ਵਲੌਗ 'ਚ। ਰੱਬ ਰਾਖਾ।